ਜਿਵੇਂ ਜਸਪ੍ਰੀਤ ਬੁਮਰਾਹ ਬੋਲਿੰਗ ਕਰਦੇ ਨੇ, ਅਸੀਂ ਵੀ ਇਹ ਕੰਪਲੈਕਸ ਦਾ ਸ਼ਿਕਾਰ ਹਾਂ ਕਿ ਸਾਡੇ ਕੋਲ ਕਿਉਂ ਇਵੇਂ ਦਾ ਬੋਲਰ ਨਹੀਂ ਹੈ। ਤਾਂ ਆਪਣੇ ਨਾਜ਼ਰੀਨ ਵਾਸਤੇ ਮੈਂ ਗੱਲ ਦੱਸਾਂ ਕਿ ਈਸ਼ਾਨ ਕਿਸ਼ਨ ਨੂੰ ਇੱਕ ਵਾਰੀ ਬਾਇਲੈਟਰਲ ਸੀਰੀਜ਼ ਤੋਂ ਡ੍ਰੌਪ ਕਰ ਦਿੱਤਾ ਗਿਆ ਕਿ ਉਹਨਾਂ ਨੇ ਫਸਟ ਕਲਾਸ ਕ੍ਰਿਕਟ ਦਾ ਇੱਕ ਮੈਚ ਖੇਡਣ ਤੋਂ ਇਨਕਾਰ ਕਰਤਾ ਸੀ। ਤੇ ਇੱਥੇ ਤੇ ਖਿਡਾਰੀਆਂ ਦਾ ਇੰਟਰਸਟ ਜ਼ਿਆਦਾ ਲੀਗਾਂ ਵਿੱਚ ਹੁੰਦਾ ਹੈ, ਡੋਮੈਸਟਿਕ ਦੀ ਕਿਸੇ ਨੂੰ ਕੋਈ ਫਿਕਰ ਨਹੀਂ ਹੈ। ਤੁਸੀਂ ਸਿਰਫ ਸਾਹਿਬਜ਼ਾਦਾ ਫਰਹਾਨ ਦੀ ਮਿਸਾਲ ਵੇਖੋ, ਤਕਰੀਬਨ 10 ਸਾਲ ਤੋਂ ਜ਼ਿਆਦਾ ਉਹਨਾਂ ਨੇ ਫਸਟ ਕਲਾਸ ਕ੍ਰਿਕਟ ਖੇਡੀ ਹੈ, ਤਾਂ ਉਹਨਾਂ ਦੀ ਪਰਫਾਰਮੈਂਸ ਵੀ ਤੁਹਾਡੇ ਸਾਹਮਣੇ। ਲੇਕਿਨ ਬਾਕੀ ਸਾਡੇ ਖਿਡਾਰੀ ਘਬਰਾਉਂਦੇ ਨੇ। ਸਾਡੇ ਨਾਲ ਮੌਜੂਦ ਨੇ ਮੀਆਂ ਅਸਗਰ ਸਲੀਮੀ ਸਾਹਿਬ। ਅਸਗਰ ਸਾਹਿਬ, ਬਹੁਤ ਜੀ ਆਇਆਂ ਨੂੰ। ਤੁਸੀਂ ਇੰਟਰੋ ਸੁਣ ਲਿਆ ਹੋਣਾ ਹੈ, ਕੀ ਵਜ੍ਹਾ ਅੱਜ ਅਸੀਂ ਪਿੱਛੇ ਸਭ ਤੋਂ ਜ਼ਿਆਦਾ ਹਰ ਸਾਲ ਅਸੀਂ ਇਹੀ ਕਹਿੰਦੇ ਕਿ ਜੀ ਕੋਈ ਬਿਹਤਰੀ ਆ ਰਹੀ ਹੈ, ਲੇਕਿਨ ਉਹੀ ਪਰਫਾਰਮੈਂਸ ਇਸਨੇ ਪੁਰਾਣੀ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਖੁਦ ਹੀ ਕਹਿ ਦਿੱਤਾ ਹੈਗਾ ਹੈ ਕਿ ਕਿਸੇ ਵੀ ਪਲੇਅਰ ਨੂੰ ਅਗਰ ਕੋਈ ਪਲੇਅਰ ਵੱਡਾ ਪਲੇਅਰ ਬਣਨਾ ਚਾਹੁੰਦਾ ਹੈਗਾ ਹੈ ਤਾਂ ਉਹਨੂੰ ਸਭ ਤੋਂ ਪਹਿਲੇ ਡੋਮੈਸਟਿਕ ਕ੍ਰਿਕਟ ਦੇ ਵਿੱਚ ਪਰਫਾਰਮ ਕਰਨਾ ਪਏਗਾ। ਲੇਕਿਨ ਸਾਡੇ ਹਾਂ ਜਿਹੜਾ ਹੈਗਾ ਨਾ ਬਹੁਤ ਵੱਡਾ ਅਲਮੀਆ ਹੈਗਾ ਹੈ ਕਿ ਸਾਡੇ ਜਿਹੜੇ ਖਿਡਾਰੀ ਨੇ ਉਹ ਚਾਹੁੰਦੇ ਨੇ ਅਸੀਂ ਯਾਦ ਕੌਮੀ ਟੀਮ ਵਾਸਤੇ ਖੇਲੀਏ ਜਾਂ ਅਸੀਂ ਜਿਹੜੇ ਗਿਨੇ ਨਾ ਲੀਗਾ ਖੇਲੀਏ। ਅਗਰ ਪਾਕਿਸਤਾਨ ਕ੍ਰਿਕਟ ਬੋਰਡ ਇਹਨਾਂ ਦੇ NOC ਰੋਕ ਲੈਂਦਾ ਹੈਗਾ ਤੇ ਮੁਖਤਲਿਫ ਤਰੀਕੇ ਦੇ ਨਾਲ ਜਿਹੜਾ ਮੀਡੀਆ ਦੇ ਵਿੱਚ ਆ ਕੇ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕਰਦੇ ਨੇ, ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਨੇ, ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਦੇ ਨੇ, ਔਰ ਇਹ ਵੀ ਕਰਦੇ ਨੇ, ਬਾਜ਼ਤ ਕਰਦੇ ਹੈਗੇ ਨੇ, ਧਮਕੀ ਲਾ ਦਿੰਦੇ ਹੈਗੇ ਨੇ ਕਿ ਜੀ ਅਸੀਂ ਸੈਂਟਰਲ ਕੰਟਰੈਕਟ ਤੇ ਸਾਈਨ ਨਹੀਂ ਕਰਾਂਗੇ। ਇਹ ਬਾਜ਼ੀ ਦੇ ਵਿੱਚ ਬੜੇ ਜਿਹੜੇ ਚੇਅਰਮੈਨ ਹੈਗੇ ਨੇ, ਨਜਮ ਸੇਠੀ ਸਮੇਤ ਜਿਹੜੇ ਹੈਗੇ ਨੇ, ਬਲੈਕਮੇਲ ਹੁੰਦੇ ਰਹੇ ਨੇ। ਇੱਕ ਚੇਅਰਮੈਨ ਨਹੀਂ, ਬੇਸ਼ੁਮਾਰ ਜਿਹੜੇ ਚੇਅਰਮੈਨ ਹੁੰਦੇ ਰਹੇ ਨੇ, ਜਿੰਦੀ ਵਜ੍ਹਾ ਦੇ ਨਾਲ ਪਲੇਅਰਾਂ ਦਾ ਜਿਹੜਾ ਡੋਮੈਸਟਿਕ ਜਿਹੜਾ ਹੈਗਾ ਨਾ ਖੇਲਣ ਦਾ ਰੁਝਾਨ ਘੱਟ ਹੁੰਦਾ ਰਿਹਾ ਹੈਗਾ। ਇਹ ਮੋਹਸਿਨ ਨਕਵੀ ਸਾਹਿਬ ਹੈਗੇ ਨੇ ਜਿਨ੍ਹਾਂ ਨੇ ਇੱਕ ਸਖਤ ਸਟਾਂਸ ਲਿਆ ਹੈ ਔਰ ਉਹਨਾਂ ਨੇ ਕਿਹਾ ਹੈ ਕਿ ਜੀ ਕੋਈ ਵੱਡਾ ਪਲੇਅਰ ਨਹੀਂ ਹੁੰਦਾ, ਵੱਡਾ ਸਿਰਫ ਔਰ ਸਿਰਫ ਜਿਹੜੀ ਪਰਫਾਰਮੈਂਸ ਹੁੰਦੀ ਹੈ ਪਲੇਅਰਾਂ ਦੀ ਉਹ ਹੁੰਦੀ ਹੈਗੀ ਹੈ। ਤੁਹਾਨੂੰ ਅੱਛੀ ਤਰ੍ਹਾਂ ਯਾਦ ਹੋਏਗਾ ਕਿ ਇਸ ਦਫਾ ਪਹਿਲੀ ਦਫਾ ਪਾਕਿਸਤਾਨ ਕ੍ਰਿਕਟ ਬੋਰਡ ਦੇ ਇੱਕ ਬੜਾ ਬੋਲਡ ਸਟੈਪ ਚੁੱਕਿਆ ਗਿਆ ਸੀ। ਸੈਂਟਰਲ ਕੰਟਰੈਕਟ ਦੀ ਜਿਹੜੀ ਗਈ ਹੈ ਕੈਟਾਗਰੀ ਹੀ ਖਤਮ ਕਰ ਦਿੱਤੀ ਗਈ, ਇਸ ਲਈ ਕਿ ਪਾਕਿਸਤਾਨ ਕ੍ਰਿਕਟ ਬੋਰਡ ਦੇ ਸਮਝਿਆ ਗਿਆ ਕਿ ਕੋਈ ਐਸਾ ਪਲੇਅਰ ਹੀ ਨਹੀਂ ਹੈਗਾ ਕਿ ਜਿਹਨੂੰ ਇਹ ਕੈਟਾਗਰੀ ਦੇ ਵਿੱਚ ਸ਼ਾਮਿਲ ਕੀਤਾ ਜਾਵੇ। ਤੁਹਾਨੂੰ ਪਤਾ ਹੈਗਾ ਕਿ ਇਹ ਜਿਹੜਾ ਹੈਗਾ ਨਾ ਰਿਜ਼ਵਾਨ ਸੀ, ਬਾਬਰ ਸੀ ਔਰ ਇਸ ਤਰ੍ਹਾਂ ਦੇ ਜਿਹੜੇ ਆਪਣੇ ਆਪ ਆਮ ਨਹਾਜ਼ ਜਿਹੜੇ ਹੈਗੇ ਨੇ, ਸਮਝਦੇ ਨੇ ਕਿ ਅਸੀਂ ਬੜੇ ਵੱਡੇ ਖਿਡਾਰੀ ਹੈਗੇ ਆ, ਉਹ ਬਾਕਾਇਦਾ ਕਹਿੰਦੇ ਰਹੇ ਅਸੀਂ ਸਿਗਨੇਚਰ ਹੀ ਨਹੀਂ ਕਰਾਂਗੇ, ਅਸੀਂ ਸੈਂਟਰਲ ਕੰਟਰੈਕਟ ਤੇ ਸਾਈਨ ਹੀ ਨਹੀਂ ਕਰਾਂਗੇ। ਤੇ ਲੇਕਿਨ ਇਹ ਜਿਹੜੀ ਮਿੱਥ ਜਿਹੜੀ ਹੈਗੀ ਹੈ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੌਜੂਦਾ ਚੇਅਰਮੈਨ ਨੇ ਮੋਹਸਿਨ ਨਕਵੀ, ਉਹਨਾਂ ਨੇ ਤੋੜੀ ਹੈਗੀ ਹੈ। ਹੁਣ ਸਿਰਫ ਉਹਨਾਂ ਨੂੰ ਇਹੋ ਹੀ ਕੰਮ ਕਰਨਾ ਚਾਹੀਦਾ ਹੈ। ਤੁਸੀਂ ਬੜਾ ਜਿਹੜਾ ਹੈਗਾ ਨਾ ਇੰਟਰੋ ਹੀ ਬੜਾ ਜਾਨਦਾਰ, ਮੈਂ ਸਮਝਦਾ ਵਾਂ ਕਿ ਅਗਰ ਕ੍ਰਿਕਟ ਦਾ ਕਿਬਲਾ ਦਰੁਸਤ ਕਰਨਾ ਹੈਗਾ ਤਮਾਮ ਛੋਟੇ ਹੈਗੇ ਨੇ ਡੋਮੈਸਟਿਕ ਦੀ ਤਰਫ ਲਿਆਉਣਾ ਚਾਹੀਦਾ ਹੈਗਾ। ਹੁਣ ਤੁਹਾਨੂੰ ਪਤਾ ਪਿਸ਼ਾਵਰ ਦੇ ਵਿੱਚ ਐਕਸਪ੍ਰੈਸ ਨਿਊਜ਼ ਮੀਡੀਆ ਪਾਰਟਨਰ ਹੈ ਨੈਸ਼ਨਲ T20 ਜਿਹੜੀ ਹੈ ਨਾ ਟੂਰਨਾਮੈਂਟ ਪਿਸ਼ਾਵਰ ਦੇ ਵਿੱਚ ਚੱਲ ਰਿਹਾ ਹੈਗਾ। ਇਹਦੇ ਜਿਹੜੇ ਇੱਕ ਪੋਜ਼ਿਟਿਵ ਸਾਈਨ ਹੈਗਾ ਨਾ, ਇਹਦੇ ਵਿੱਚ ਕੁਝ ਜਿਹੜੇ ਹੈਗੇ ਨੇ ਨਾ ਨੈਸ਼ਨਲ ਟੀਮ ਦੇ ਪਲੇਅਰ ਜਿਹੜੇ ਬੰਗਲਾਦੇਸ਼ ਟੀਮ ਦੇ ਖਿਲਾਫ ਹੈਗਾ ਨਾ ਪਰ ਉਹਦੇ ਵਿੱਚ ਟੀਮ ਦਾ ਹਿੱਸਾ ਨਹੀਂ ਬਣ ਸਕੇ, ਉਹ ਬਾਕਾਇਦਾ ਤੌਰ ਤੇ ਜਿਹੜੇ ਗਏ ਨੇ ਇਸ T20 ਦਾ ਹਿੱਸਾ ਹੈਗੇ ਨੇ ਔਰ ਪਰਫਾਰਮੈਂਸ ਦਾ ਵੀ ਮੁਜ਼ਾਹਰਾ ਕਰ। ਤੁਸੀਂ ਦੇਖ ਲਓ ਕਿ ਆਪਣਾ ਰੋਜ਼ ਜਿਹੜੇ 2 ਮੈਚ ਚੱਲਦੇ ਹੈਗੇ ਨੇ ਉਹਦੇ ਵਿੱਚ ਚਲੋ ਅੱਛੀ ਹੈ ਜਾਂ ਬੁਰੀ ਹੈਗੀ ਹੈ, ਜਦੋਂ ਡੋਮੈਸਟਿਕ ਗੇਮ ਖੇਲਣਗੇ ਉਹਨਾਂ ਦੀ ਪਰਫਾਰਮੈਂਸ ਅਗਰ ਬੁਰੀ ਵੀ ਹੈਗੀ ਹੈ ਅੱਛੀ ਹੋ ਜਾਏਗੀ। ਔਰ ਸਭ ਤੋਂ ਵੱਡੀ ਗੱਲ ਹੈ ਕਿ ਅਗਰ ਇੱਕ ਅੱਛਾ ਪਲੇਅਰ ਜਿਹੜਾ ਹੁੰਦਾ ਹੈ, ਜਿਹੜਾ ਇੰਟਰਨੈਸ਼ਨਲ ਪਲੇਅਰ ਜਿਹਦਾ ਐਕਸਪੋਜ਼ਰ ਹੁੰਦਾ ਹੈ, ਅਗਰ ਉਹ ਮੁਲਕੀ ਜਿਹੜੇ ਪਲੇਅਰ ਹੈਗੇ ਨੇ ਉਹਨਾਂ ਦੇ ਨਾਲ ਖੇਲੇਗਾ, ਨਾ ਸਿਰਫ ਉਹਦੇ ਖੇਲ ਦੇ ਵਿੱਚ ਬਿਹਤਰੀ ਆਏਗੀ ਬਲਕਿ ਜਿਹੜੇ ਨਵੇਂ ਮੁੰਡੇ ਹੈਗੇ ਨੇ ਉਹਨਾਂ ਨੂੰ ਵੀ ਬੜਾ ਕੁਝ ਸਿੱਖਣ ਦਾ ਮੌਕਾ ਮਿਲੇਗਾ। ਤੇ ਮੇਰਾ ਖਿਆਲ ਹੈ ਕਿ ਜਿਨ੍ਹਾਂ ਨੂੰ ਦੌਰਾ ਬੰਗਲਾਦੇਸ਼ ਵਾਸਤੇ ਜਿਹੜਾ ਹੈਗਾ ਨਾ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਹੈਗਾ, ਉਹਨਾਂ ਕੋਲ ਬਹੁਤ ਅੱਛਾ ਜਿਹੜਾ ਗਾਣਾ ਇੱਕ ਮੌਕਾ ਹੈਗਾ ਹੈ ਕਿ ਉਹ ਜਿਹੜੇ ਸੈਂਟਰਲ ਕੰਟਰੈਕਟ ਸੇ ਸਾਈਨ ਕਰਨ ਤੋਂ ਇਨਕਾਰ ਕਰਤਾ। ਮਾਜ਼ੀ ਵਿੱਚ ਰਿਜ਼ਵਾਨ ਦੀ ਮਿਸਾਲ ਵੀ ਮੌਜੂਦ ਹੈ, ਲੇਕਿਨ ਤੁਹਾਨੂੰ ਨਹੀਂ ਲੱਗਦਾ ਕਿ ਮੈਨੇਜਮੈਂਟ ਦੀ ਵੀ ਇੱਥੇ ਜ਼ਿੰਮੇਵਾਰੀ ਹੈ ਕਿ ਪਾਬੰਦ ਬਣਾਉਣ ਖਿਡਾਰੀਆਂ ਨੂੰ ਕਿ ਤੁਸੀਂ ਜਿੰਨੇ ਵੀ ਇਵੈਂਟਸ ਆਉਣਗੇ ਸਾਲ ਵਿੱਚ ਡੋਮੈਸਟਿਕ ਦੇ ਤੁਸੀਂ ਖੇਡੋਗੇ, ਪਰਫਾਰਮ ਕਰੋਗੇ, ਫਿਰ ਟੀਮ ਵਿੱਚ ਆਓਗੇ? ਸਰ ਬੇਸਿਕਲੀ ਇਹ ਫਾਰਮੂਲਾ ਤੇ ਇਹੋ ਹੀ ਹੈ ਜਿਹੜਾ ਤੁਸੀਂ ਦੱਸ ਦਿੱਤਾ ਹੈਗਾ, ਲੇਕਿਨ ਇਹ ਖਿਡਾਰੀ ਇੰਨਾ ਪ੍ਰੈਸ਼ਰਾਈਜ਼ ਕਰਦੇ ਨੇ, ਇੰਨਾ ਬਲੈਕਮੇਲ ਕਰਦੇ ਨੇ, ਜਾਂ ਉਹ ਜਿਹੜੇ ਅਹੁਦੇਦਾਰ ਹੁੰਦੇ ਨੇ ਉਹ ਇੰਨੇ ਸਟਰੋਂਗ ਨਹੀਂ ਹੁੰਦੇ, ਉਹਨਾਂ ਨੂੰ ਵੀ ਆਪਣੀ ਨੌਕਰੀਆਂ ਦੀ ਲਾਲਚ ਹੁੰਦੀ ਹੈ ਨਾ। ਤੁਸੀਂ ਦੇਖੋ ਕਿ ਉਹਨਾਂ ਨੂੰ ਇੰਨੇ ਹੈਵੀ ਜਿਹੜੇ ਮੁਆਵਜ਼ੇ ਮਿਲਦੇ ਨੇ, ਚਾਹੇ ਉਹ ਸਿਲੈਕਸ਼ਨ ਕਮੇਟੀ ਦਾ ਹਿੱਸਾ ਨੇ, ਟੀਮ ਮੈਨੇਜਮੈਂਟ ਦਾ ਹਿੱਸਾ ਹੈ। ਔਰ ਤੁਹਾਨੂੰ ਪਤਾ ਹੈ ਕਿ ਇਹ ਜਿਹੜਾ ਆਖਰੀ ਜਿਹੜਾ ਅਜ਼ਹਰ ਮਹਿਮੂਦ ਹੈਗੇ ਸੀ ਇਹ ਅਬੂਰੀ ਹੈਡ ਕੋਚ ਵੀ ਰਹੇ ਨੇ ਔਰ ਇਹਨਾਂ ਨੂੰ ਆਖਰੀ ਮੁਆਵਜ਼ਾ ਕਿੰਨਾ ਮਿਲਦਾ ਰਿਹਾ ਹੈਗਾ? 70 ਲੱਖ ਰੁਪਏ ਲੈ ਰਹੇ ਸੀ ਭਾਜੀ, 70 ਲੱਖ ਰੁਪਇਆ। ਔਰ 70 ਲੱਖ ਮੇਰਾ ਖਿਆਲ ਹੈ ਕਿ ਆਮ ਆਦਮੀ ਜਿਹੜਾ ਹੈਗਾ ਨਾ ਸਾਰੀ ਜ਼ਿੰਦਗੀ ਦੇ ਵਿੱਚ 70 ਲੱਖ ਨਹੀਂ ਮਿਲਦਾ। ਔਰ ਤੁਸੀਂ ਅਜ਼ਹਰ ਮਹਿਮੂਦ ਦੀ ਵੇਖ ਲਓ ਕਿ ਉਹ ਆਪ ਕਿੱਡਾ ਵੱਡਾ ਪਲੇਅਰ ਹੈਗਾ ਸੀ ਔਰ ਕਿੱਡਾ ਵੱਡਾ ਉਹ ਕੋਚ ਹੋਏਗਾ, ਤੁਸੀਂ ਆਪ ਸਮਝ ਸਕਦੇ ਹੈਗੇ ਨੇ, ਠੀਕ ਹੈ। ਤੇ ਉਹਨਾਂ ਦਾ ਦਿਮਾਗ ਖਰਾਬ ਹੈਗਾ
ਕਿ ਉਹ ਜਿਹੜੇ ਹੈਗੇ ਨੇ ਨਾ ਇਸ ਤਰੀਕੇ ਨਾਲ ਕੋਈ ਕੰਟਰੋਵਰਸ਼ੀਅਲ ਜਿਹੜੇ ਹੈਗੇ ਨੇ ਨਾ ਜਾਂ ਤਨਾਜ਼ੇ ਦੇ ਵਿੱਚ ਪੈਣ, ਜਿਹਦੀ ਵਜ੍ਹਾ ਦੇ ਨਾਲ ਉਹਨਾਂ ਨੂੰ ਜਿਹੜੇ ਹੈਗੇ ਨੇ ਨਾ 30 40 50 60 70 ਲੱਖ ਰੁਪਏ ਮਿਲ ਰਿਹਾ ਹੈਗਾ, ਉਹਦੇ ਤੇ ਵੀ ਉਹ ਕੁਲਾੜੀ ਮਾਰਨ। ਇਸ ਲਈ ਬਾਜ਼ ਕਾ ਜਿਹੜੇ ਟੀਮ ਮੈਨੇਜਮੈਂਟ ਦਾ ਹਿੱਸਾ ਹੁੰਦੇ ਨੇ ਉਹ ਸਪੈਸ਼ਲੀ ਜਿਹੜੇ ਹੁੰਦੇ ਨੇ ਪਾਕਿਸਤਾਨੀ ਕੋਚ ਜਾਂ ਟੀਮ ਮੈਨੇਜਮੈਂਟ ਦਾ ਹਿੱਸਾ ਹੁੰਦੇ ਨੇ, ਖਾਮੋਸ਼ੀ ਇਖਤਿਆਰ ਕਰ ਲੈਣੇ। ਨਹੀਂ ਭਾਜੀ ਜਿਹੜੇ ਇੰਨੇ ਪੈਸੇ ਆ ਰਹੇ ਨੇ ਉਹ ਨਾ ਕੁਝ ਸਿਲੈਕਟਰ ਕੀ ਕਰਦੇ ਨੇ ਮੈਨੂੰ ਲੇਕਿਨ ਦੱਸੋ। ਤੁਹਾਨੂੰ ਯਾਦ ਹੋਏਗਾ ਅਲੀਮ ਡਾਰ ਹੁੰਦੇ ਸੀ ਇੱਕ ਸਿਲੈਕਸ਼ਨ ਕਮੇਟੀ ਵਿੱਚ, ਉਹਨਾਂ ਬਾਰੇ ਤੈਅ ਕਿਹਾ ਗਿਆ ਕਿ ਉਹ ਤਨਖਾਹ ਵੀ ਨਹੀਂ ਲੈਂਦੇ ਸੀਗੇ ਤੇ ਬੜੇ ਮਾਮਲਾਤ ਖਰਾਬ ਚੱਲਦੇ ਪਏ ਸੀ ਉਹਨਾਂ ਦੇ ਮੈਨੇਜਮੈਂਟ ਦੇ ਨਾਲ। ਤੇ ਇਹ ਮੈਨੂੰ ਐਜ਼ ਅ ਕ੍ਰਿਕਟ ਫੈਨ ਗੱਲ ਸਮਝ ਨਹੀਂ ਆਈ ਕਿ ਉਹ ਇੱਕ ਅੰਪਾਇਰ ਤਾਂ ਸਿਲੈਕਸ਼ਨ ਕਮੇਟੀ ਵਿੱਚ ਜਿਹੜੀ ਸ਼ਮੂਲੀਅਤ ਹੈ ਉਹਦਾ ਕੀ ਫਾਇਦਾ ਹੈ, ਮਤਲਬ ਕਿੰਨੇ ਉਹਨਾਂ ਨੂੰ ਰੱਖਿਆ ਹੈ। ਚਲੋ ਕ੍ਰਿਕਟਰ ਸਮਝ ਵੀ ਆਉਂਦੀ ਹੈ ਸਰ ਬੇਸਿਕਲੀ ਮੈਂ ਤੁਹਾਨੂੰ ਦੱਸਾਂ, ਇਹ ਬੇਸਿਕਲੀ ਫੈਸਲਾ ਹੀ ਬੜਾ ਗਲਤ ਹੈਗਾ ਸੀ। ਲੇਕਿਨ ਮੈਂ ਤੁਹਾਨੂੰ ਇੱਕ ਚੀਜ਼ ਬ੍ਰੇਕ ਕਰ ਰਿਹਾ ਵਾਂ, ਅਲੀਮ ਡਾਰ ਬੇਸਿਕਲੀ ਜਿਹੜੇ ਹੈਗੇ ਨੇ ਨਾ ਅੰਪਾਇਰ ਨਹੀਂ ਸੀ ਹੈਗੇ। ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਦੇ ਅੱਬਾ ਜੀ ਪੁਲਿਸ ਅਫਸਰ ਹੈਗੇ ਸੀ, ਤਬਾਦਲੇ ਹੁੰਦੇ ਰਹਿੰਦੇ ਸੀ ਲਾਹੌਰ ਦੇ, ਕਦੀ ਕਿਤੇ ਠੀਕ ਹੈ। ਲੇਕਿਨ ਇਹ ਬੇਸਿਕਲੀ ਕ੍ਰਿਕਟਰ ਬਣਨਾ ਚਾਹੁੰਦੇ ਸੀ ਔਰ ਬਹੁਤ ਵੱਡੇ ਕ੍ਰਿਕਟਰ ਹੈਗੇ ਸੀ। ਏਡੇ ਜਿਹੜੇ ਹੈਗੇ ਨੇ ਨਾ ਚੌਕੇ ਛੱਕੇ ਇਹ ਲਾਉਂਦੇ ਸੀ, ਏਡਾ ਜ਼ਬਰਦਸਤ ਜਿਹੜੇ ਹੈਗੇ ਨੇ ਇਹਨਾਂ ਨੇ ਹਾਰਡ ਹਿੱਟਰ ਹੈਗੇ ਸੀ। ਮੈਂ ਇਹਨਾਂ ਦੀ ਖੁਦ ਵੀ ਇਨਿੰਗਸ ਦੇਖੀ ਹੈ, ਇਹਨਾਂ ਦੀ ਖੁਦ ਵੀ ਇਨਿੰਗਸ ਏਡੇ ਵੱਡੇ ਛੱਕੇ ਸ਼ਾਇਦ ਸ਼ਾਹਦ ਅਫਰੀਦੀ ਦੇ ਨਾ ਹੋਣ ਜਿੰਨੇ ਅਲੀਮ ਡਾਰ ਲਾਉਂਦਾ ਰਿਹਾ ਹੈ। ਬੜੀ ਵੱਡੀ ਖਬਰ ਸੁਣਾ। ਲੇਕਿਨ ਸਰ ਮੈਂ ਤੁਹਾਨੂੰ ਖਬਰ ਬ੍ਰੇਕ ਕਰ ਰਿਹਾ ਵਾਂ, ਇਹ ਤਾਂ ਬੇਸਿਕਲੀ ਕ੍ਰਿਕਟਰ ਬਣਨ ਆਏ ਹੈਗੇ ਸੀ। ਲੇਕਿਨ ਇਹ ਜਦੋਂ ਲਾਹੌਰ ਦੇ ਵਿੱਚ ਇਹਨਾਂ ਦੇ ਆਏ ਉਸ ਵਕਤ ਜਿਹੜੇ ਹੈਗੇ ਨੇ ਨਾ ਅਜ਼ਹਰ ਜ਼ੈਦੀ ਸਾਹਿਬ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕ ਮੈਨੇਜਰ, ਉਹਨਾਂ ਨੇ ਬਾਕਾਇਦਾ ਜਿਹੜਾ ਗਨ ਅਲੀਮ ਡਾਰ ਨੂੰ ਜਦੋਂ ਦੇਖਿਆ ਪਰਖਿਆ, ਚੂੰਕਿ ਉਹ PNT ਜਿਮਖਾਨਾ ਦੇ ਰੂਹੇ ਰਵਾਮ ਹੀ ਹੈਗੇ ਨੇ ਔਰ ਅਜ਼ਹਰ ਜ਼ੈਦੀ ਸਾਹਿਬ ਨੇ ਬੜੇ ਪਲੇਅਰ ਜਿਹੜੇ ਹੈਗੇ ਨੇ ਨਾ ਪਾਕਿਸਤਾਨ ਟੀਮ ਨੂੰ ਬਣਾ ਕੇ ਦਿੱਤੇ ਹੈਗੇ ਨੇ, ਠੀਕ ਹੈ। ਔਰ ਅਬਦੁਲ ਰਜ਼ਾਕ, ਇਮਰਾਨ ਨਜ਼ੀਰ ਸਮੇਤ ਬਹੁਤ ਆਪਣਾ ਇਰਫਾਨ, ਇਹ ਬੜੀ ਲੰਬੀ ਤਫਸੀਲ ਹੈਗੀ ਹੈ ਜਿਹੜੇ PNT ਜਿਮਖਾਨਾ ਤੋਂ ਨਿਕਲੀ ਹੈਗੀ ਹੈ। ਇਹਨਾਂ ਦੇ ਵਿੱਚੋਂ ਅਲੀਮ ਡਾਰ ਵੀ, ਚੂੰਕਿ ਅਲੀਮ ਡਾਰ ਨੂੰ ਅਜ਼ਹਰ ਜ਼ੈਦੀ ਸਾਹਿਬ ਨੇ ਆਪਣਾ ਬੇਟਾ ਬਣਾ ਲਿਆ ਸੀ, ਇਹਨਾਂ ਦੇ ਘਰ ਹੀ ਰਹਿੰਦੇ ਗਏ ਸੀ। ਅਜ਼ਹਰ ਜ਼ੈਦੀ ਸਾਹਿਬ ਨੇ ਬਾਕਾਇਦਾ ਤੌਰ ਤੇ ਇਹਨਾਂ ਨੂੰ ਮਸ਼ਵਰਾ ਦਿੱਤਾ ਸੀ ਕਿ ਡਾਰ ਸਾਹਿਬ ਤੁਹਾਡੀ ਹੁਣ ਉਮਰ ਐਸੀ ਹੋ ਗਈ ਹੈ ਔਰ ਮੈਨੂੰ ਨਜ਼ਰ ਆ ਰਿਹਾ ਹੈ ਕਿ ਤੁਸੀਂ ਕੌਮੀ ਟੀਮ ਦਾ ਹਿੱਸਾ ਨਹੀਂ ਬਣ ਸਕਦੇਗੇ, ਤੇ ਲਿਹਾਜ਼ਾ ਤੁਸੀਂ ਜਿਹੜਾ ਹੈ ਨਾ ਇਹ ਖਿਆਲ ਛੱਡ ਕੇ ਤੇ ਤੁਸੀਂ ਅੰਪਾਇਰਿੰਗ ਦੀ ਤਰਫ ਆ ਜਾਓ। ਔਰ ਇਹ ਚੂੰਕਿ ਬੜੇ ਓਬੀਡੀਐਂਟ ਬੇਟੇ ਗਏ ਸੀ, ਉਹਦੀ ਵਜ੍ਹਾ ਦੇ ਨਾਲ ਬਾਕਾਇਦਾ ਇਹਨਾਂ ਨੇ ਉਹਨਾਂ ਦੀ ਗੱਲ ਸੁਣੀ, ਇਹ ਫਿਰ ਅੰਪਾਇਰਿੰਗ ਦੀ ਤਰਫ ਆਏ। ਔਰ ਤੁਸੀਂ ਦੇਖੋ ਅਜ਼ਹਰ ਜ਼ੈਦੀ ਸਾਹਿਬ ਦੀ ਅੱਖ ਦੇਖੋ ਕਿ ਉਹਨਾਂ ਨੇ ਦੇਖ ਲਿਆ ਕਿ ਇਹ ਜਿਹੜਾ ਮੁੰਡਾ ਹੈਗਾ ਇਹ ਅਗਰ ਕ੍ਰਿਕਟ ਦੇ ਵਿੱਚ ਅਗਰ ਹੁਣ ਨਹੀਂ ਫਿੱਟ ਹੋ ਸਕਦਾ, ਏਜ ਥੋੜੀ ਜ਼ਿਆਦਾ ਹੋ ਗਈ ਹੈ, ਲੇਕਿਨ ਇਹ ਅੰਪਾਇਰਿੰਗ 'ਚ ਨਾਮ ਪੈਦਾ ਕਰ ਸਕਦਾ ਹੈ। ਔਰ ਫਿਰ ਬਾਅਦ ਜਦੋਂ ਅੰਪਾਇਰਿੰਗ ਦੀ ਦੁਨੀਆ ਦੇ ਵਿੱਚ ਆਏ, ਇਹ ICC ਦੇ ਐਲੀਟ ਪੈਨਲ ਦੇ ਵਿੱਚ ਵੀ ਬਾਹਰ ਰਹੇ ਔਰ ਇਹਨਾਂ ਦੇ ਜਿਹੜੇ ਕੈਰੀਅਰ ਦੇ ਵਿੱਚ ਡਿਸੀਜਨ, ਕੋਈ ਮੇਰਾ ਨਹੀਂ ਖਿਆਲ ਕਿ ਇਹਨਾਂ ਦੇ ਡਿਸੀਜਨ ਨੂੰ ਕਦੀ ਕਿਸੇ ਨੇ ਵੀ ਚੈਲੰਜ ਕੀਤਾ ਹੋਵੇ। ਇੰਨਾ ਐਕੂਰੇਟ ਇਹਨਾਂ ਦੀ ਜਿਹੜੀ ਹੈਗੀ ਸੀ ਆਪਣਾ ਡਿਸੀਜਨ ਮੇਕਿੰਗ ਹੁੰਦੀ ਸੀ ਔਰ ਇਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਪਾਕਿਸਤਾਨ ਦਾ ਨਾਮ ਰੋਸ਼ਨ ਕੀਤਾ। ਔਰ ਇਹੋ ਹੀ ਜਿਹੜੀ ਮੈਂ ਤੁਹਾਡੀ ਗੱਲ ਹੈਗੀ ਹੈ ਕਿ ਇਹਨਾਂ ਦਾ ਬੇਸਿਕਲੀ ਸਿਲੈਕਸ਼ਨ ਕਮੇਟੀ ਦੇ ਵਿੱਚ ਕੋਈ ਕੰਮ ਨਹੀਂ ਹੈਗਾ, ਲੇਕਿਨ ਇਹਨਾਂ ਨੂੰ ਸਿਲੈਕਸ਼ਨ ਕਮੇਟੀ 'ਚ ਮੈਨੂੰ ਨਹੀਂ ਪਤਾ ਕਿ ਕਿਹਨੇ ਕਿਹਾ ਸਿਲੈਕਸ਼ਨ ਕਮੇਟੀ 'ਚ ਪਾ ਦਿੱਤਾ। ਔਰ ਅਲੀਮ ਡਾਰ ਇਹਨਾਂ ਨੂੰ ਵੀ ਹਾਮੀ ਨਹੀਂ ਸੀ ਭਰਨੀ ਚਾਹੀਦੀ, ਬਲਕਿ ਇਹ ਕਹਿਣਾ ਚਾਹੀਦਾ ਹੈਗਾ ਸੀ ਕਿ ਮੈਂ ਜਿਹੜਾ ਹੈਗਾ ਨਾ ਅੰਪਾਇਰਿੰਗ ਦੇ ਵਿੱਚ ਮੈਂ ਆਪਣੀ ਤਰ੍ਹਾਂ ਦੇ ਇਸ ਤਰ੍ਹਾਂ ਅੰਪਾਇਰ ਜਿਹੜੇ ਹੈਗੇ ਨੇ ਨਾ ਤੁਹਾਨੂੰ ਬਣਾ ਕੇ ਦੇਣਾ ਹੈਗਾ ਵਾ, ਤਾਂ ਕਿ ਉਹ ਜਿਹੜੇ ICC ਪੈਨਲ ਦੇ ਵਿੱਚ ਜਾਣ ਔਰ ਪਾਕਿਸਤਾਨ ਦਾ ਜਿਹੜਾ ਮੇਰੀ ਤਰ੍ਹਾਂ ਨਾਮ ਰੋਸ਼ਨ ਕਰਨ। ਸਿਲੈਕਸ਼ਨ ਕਮੇਟੀ ਦੇ ਵਿੱਚ ਇਹਨਾਂ ਨੂੰ ਦਾਖਲ ਕਰਨ ਦਾ ਤਰੀਕਾਕਾਰ ਵੀ ਬੜਾ ਹੈਗਾ ਸੀ। ਔਰ ਤੁਹਾਨੂੰ ਇਹ ਵੀ ਦੱਸਦੇ ਹਾਂ, ਚੂੰਕਿ ਇਹ ਬੜੇ ਇਮਾਨਦਾਰ ਸਾਫ਼ ਸ਼ਫਾਫ ਸ਼ਖਸੀਅਤ ਦੇ ਮਾਲਿਕ ਨੇ ਅਲੀਮ ਡਾਰ, ਜਦੋਂ ਸਿਲੈਕਸ਼ਨ ਕਮੇਟੀ ਬੈਠਦੀ ਸੀ ਸਭ ਤੋਂ ਜ਼ਿਆਦਾ ਅਗਰ ਕੋਈ ਇਤਰਾਜ਼ ਹੁੰਦਾ ਸੀ ਨਾ ਤੇ ਇਹੋ ਹੀ ਅਲੀਮ ਡਾਰ ਹੀ ਕਰਦੇ ਸੀ, ਚੂੰਕਿ ਸਾਰੇ ਜਿਹੜੇ ਹੈਗੇ ਨੇ ਦੁਨੀਆ ਦੇ तमाम ਪਲੇਅਰਾਂ ਨੂੰ ਬੜੇ ਗੌਰ ਦੇ ਨਾਲ ਦੇਖਿਆ ਹੈਗਾ, ਉਹਨਾਂ ਦੀ ਜਿਹੜੀ ਪਿਚਿਸ ਹੈਗੇ ਨੇ ਦੁਨੀਆ ਦੀ ਉਹਨਾਂ ਨੂੰ ਵੇਖਿਆ ਹੈ, ਕੰਡੀਸ਼ਨ ਨੂੰ ਦੇਖਿਆ ਹੈ, ਇਹ ਸਭ ਤੋਂ ਜ਼ਿਆਦਾ ਇਤਰਾਜ਼ ਕਰਦੇ ਸੀ। ਬਾਕੀ ਜਿਹੜੇ ਸਿਲੈਕਟਡ ਨੇ ਉਹਨਾਂ ਦੇ ਆਪਣੇ ਵੀ ਮੁਫਾਦ ਹੁੰਦੇ ਨੇ, ਉਹ ਪਤਾ ਨਹੀਂ ਉਹਨਾਂ ਨੇ ਟਾਰਗੇਟ ਸੈੱਟ ਕੀਤੇ ਹੁੰਦੇ ਨੇ ਕਿ ਇਹ ਮੁੰਡਾ ਪਵਾਉਣਾ ਜਾਂ ਇਹਨੂੰ ਕਢਵਾਉਣਾ ਜਾਂ ਇੰਜ ਕਰਨਾ ਸਾਰਾ। ਜਦੋਂ ਅਲੀਮ ਡਾਰ ਬੋਲਦੇ ਸੀ ਤੇ ਮੇਰਾ ਖਿਆਲ ਹੈ ਕਿ ਉਹ ਜਿਹੜੀ ਸਿਲੈਕਸ਼ਨ ਕਮੇਟੀ ਸੀ ਉਹਨਾਂ ਨੂੰ ਹਜ਼ਮ ਹੀ ਨਹੀਂ ਸੀ ਹੁੰਦੇ। ਹੁਣ ਦੇਖੋ ਨਾ ਅਲੀਮ ਡਾਰ ਨੂੰ ਤੁਸੀਂ ਜਿਹੜਾ ਗਏ ਨਾ ਵਰਲਡ ਕੱਪ ਦੇ ਬਾਅਦ ਉਹਨਾਂ ਨੇ ਬਲਕਿ ਖੁਦ ਮੁਸਤਾਫੀ ਹੋ ਗਏ ਸੀ, ਉਹਨਾਂ ਤੋਂ ਅਸਤੀਫੇ ਤੋਂ ਪਹਿਲੇ ਦੂਸਰੇ ਜਿਹੜੇ ਹੈਗੇ ਨੇ ਨਾ ਉਹਨਾਂ ਦੇ ਅਸਤੀਫੇ ਆਣੇ ਚਾਹੀਦੇ ਸੀ। ਜਿਹੜੇ ਅਸਲ ਜ਼ਿੰਮੇਦਾਰ ਤੇ ਦੂਸਰੇ ਹੈਗੇ ਨੇ ਜਿਨ੍ਹਾਂ ਦੀ ਜ਼ਿਆਦਾ ਜਿਹੜੀ ਮਨਮਾਨੀਆਂ ਨੇ ਔਰ ਜਿੰਦੀ ਵਜ੍ਹਾ ਨਾਲ ਅਸੀਂ ਵਰਲਡ ਕੱਪ ਦੇ ਵਿੱਚ ਸੈਮੀਫਾਈਨਲ ਦੀ ਦੌੜ ਦੇ ਵਿੱਚ ਵੀ ਸ਼ਾਮਲ ਨਹੀਂ ਹੋ ਸਕੇ।
ਜੀ ਆਕਿਬ ਜਾਵੇਦ ਤੁਹਾਨੂੰ ਪਤਾ ਹੈਗਾ, ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਦੱਸਿਆ ਹੈ ਕਿ ਤੁਸੀਂ ਆਕਿਬ ਜਾਵੇਦ ਦੇ ਨਾਲ 1 to 1 ਜਿਹੜਾ ਟਾਕ ਕਰ ਲੋਗੇ ਨਾ, ਤੇ ਤੁਸੀਂ ਐਂ ਸਮਝੋਗੇ ਕਿ ਇਸ ਤੋਂ ਵੱਡਾ ਜਿਹੜਾ ਹੈਗਾ ਨਾ ਕ੍ਰਿਕਟ ਦਾ ਕੋਈ ਐਕਸਪਰਟ ਆਦਮੀ ਕੋਈ ਨਹੀਂ, ਕੋਈ ਕ੍ਰਿਕਟ ਦਾ ਅਰਸਤੂ ਕੋਈ ਨਹੀਂ ਹੈਗਾ, ਔਰ ਕ੍ਰਿਕਟ ਦੀ ਜਿਹੜੀ ਗੇ ਊਂਚ ਨੀਚ ਨੂੰ ਕੋਈ ਨਹੀਂ ਸਮਝਦਾ ਹੈਗਾ। ਔਰ ਉਹਨਾਂ ਨੇ ਐਸੀ ਐਗਜ਼ਾਮਪਲਾਂ, ਐਸੀਆਂ ਚੀਜ਼ਾਂ ਦੇਣਗੇ, ਲਾਹੌਰ ਕਲੰਦਰ ਤੋਂ ਸ਼ੁਰੂ ਕਰਨਗੇ, ਫਿਰ ਹੋਰ ਆਪਣੇ ਵਾਕਿਆਤ। ਉਹ ਚੂੰਕਿ ਬੇਸਿਕਲੀ ਜਿਹੜੇ ਹੈਗੇ ਨੇ ਨਾ, ਉਹ ਮੀਟਿੰਗ ਦੇ ਵਿੱਚ ਬੈਠਣ ਦੇ ਜਿਹੜੇ ਹੈਗੇ ਨੇ ਨਾ, ਬੈਠ ਕੇ ਉਹ ਲੋਕਾਂ ਨੂੰ ਕਾਇਲ ਕਰਨ ਦੇ ਬੜੇ ਐਕਸਪਰਟ ਹੈਗੇ ਨੇ, ਠੀਕ ਹੈ। ਉਹਦੇ ਬਾਅਦ ਉਹ ਕਰਨ ਜਾਂ ਨਾ ਕਰਨ ਤੁਹਾਡੇ ਸਾਹਮਣੇ ਹੀ ਹੈਗਾ। ਮੇਰਾ ਖਿਆਲ ਹੈ ਕਿ ਅਗਰ ਇੱਕ ਅੱਛੀ ਪਰਫਾਰਮੈਂਸ ਹੁੰਦੀ ਹੈ, ਇਹ ਕ੍ਰੈਡਿਟ ਲੈਂਦੇ ਨੇ, ਤੇ ਜਦੋਂ ਟੀਮ ਹਾਰਦੀ ਹੈ ਜਾਂ ਆਪਣਾ ਸ਼ਰਮਨਾਕ ਜਿਹੜੀ ਉਹਨਾਂ ਦੀ ਆਪਣਾ ਪਰਫਾਰਮੈਂਸ ਹੁੰਦੀ ਹੈ, ਤੇ ਜਿਹੜੀ ਸਿਲੈਕਸ਼ਨ ਕਮੇਟੀ ਹੈਗੀ ਹੈ, ਇਹਨਾਂ ਨੂੰ ਵੀ ਬਾਕਾਇਦਾ ਤੌਰ ਤੇ ਜਿਹੜਾ ਹੈਗਾ ਨਾ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਅਬਦੁਲ ਕਾਦਰ ਇਸ ਤੋਂ ਪਹਿਲੇ 2009 ਦੇ ਵਿੱਚ ਇੱਕ ਮਿਸਾਲ ਦੇ ਚੁੱਕੇ ਸੀ। ਉਹਨਾਂ ਨੇ ICC 2020 ਵਰਲਡ ਕੱਪ ਪਹਿਲੀ ਦਫਾ ਜਿਹੜਾ ਪਾਕਿਸਤਾਨ ਆਲਮੀ ਚੈਂਪੀਅਨ ਬਣਿਆ ਸੀ, ਇਹ ਜਿਹੜੀ ਟੀਮ ਸੀ ਕਾਦਰ ਸਾਹਿਬ ਨੇ ਹੀ ਬਣਾਈ ਸੀ। ਲੇਕਿਨ ਚੂੰਕਿ ਉਹਨਾਂ ਨੇ ਇਬਤਦਾਈ ਜਦੋਂ ਹੋਈਆਂ ਸੀ, ਤਾਂ ਉਹਨਾਂ ਨੇ ਸਮਝਿਆ ਸ਼ਾਇਦ ਮੈਂ ਜਿਹੜੀ ਇਹ ਨਾ ਅੱਛੀ ਟੀਮ ਨਹੀਂ ਬਣਾ ਸਕਿਆ। ਉਹਨਾਂ ਨੇ ਵਰਲਡ ਕੱਪ ਈਵੈਂਟ ਦੇ ਦੌਰਾਨ ਹੀ ਬਾਕਾਇਦਾ ਸਿਲੈਕਸ਼ਨ ਕਮੇਟੀ ਤੋਂ ਜਿਹੜਾ ਹੈਗੇ ਨੇ ਆਪਣਾ ਮੁਸਤਾਫੀ ਹੋ ਗਏ ਸੀ। ਤੇ ਬੜੀਆਂ ਮਿਸਾਲਾਂ ਮੌਜੂਦ ਹੈਗੀਆਂ ਨੇ। ਬੇਸਿਕਲੀ ਉਹਦੇ ਜਿਹੜੇ ਹੈਗੇ ਨੇ, ਇਹ ਤਾਂ ਆਉਣ ਜਾਣ ਵਾਲੀਆਂ ਚੀਜ਼ਾਂ ਹੈਗੀਆਂ ਨੇ, ਲੇਕਿਨ ਜਿਹੜਾ ਹੈਗਾ ਨਾ ਇੱਜ਼ਤ ਜਾਂ ਸੈਲਫ ਰਿਸਪੈਕਟ ਜਿਹੜੀ ਹੈਗੀ ਹੈ ਨਾ, ਇੱਥੇ ਬੰਦੇ ਨੂੰ ਕਦੀ ਵੀ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ। ਲੇਕਿਨ ਸਾਡੇ ਜਿਹੜੇ ਅਹੁਦੇਦਾਰ ਹੈਗੇ ਨੇ, ਇਹ ਆਪਣੀ ਸੈਲਫ ਰਿਸਪੈਕਟ ਨੂੰ ਘੱਟ, ਤੇ ਜਿਹੜੇ ਉੱਥੋਂ ਜਿਹੜੀ ਮਰਾਦ ਮਿਲ ਰਹੇ ਨੇ, ਮੀਆਂ ਸਲੀਮੀ ਸਾਹਿਬ, ਵਕਤ ਦੀ ਕਿੱਲਤ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਟਾਈਮ ਦਾ। ਅਸੀਂ ਵੀ ਇਹ ਦੁਆ ਕਰਦੇ ਹਾਂ ਸਾਡੀ ਜਿਹੜੀ ਟੀਮ ਹੈ ਅੱਛੀ ਪਰਫਾਰਮੈਂਸ ਦੇ, ਕਿਉਂਕਿ ਵਰਲਡ ਕੱਪ ਤੋਂ ਸਾਨੂੰ ਬੜੀ ਮਾਯੂਸੀ ਹੋਈ ਹੈ, ਲੇਕਿਨ ਹਰ ਦਿਨ ਨਇਆ ਹੁੰਦਾ ਹੈ, ਇਹਨਾਂ ਨੂੰ ਅਸੀਂ ਬੈਕ ਕਰਨਾ ਹਰ ਹਾਲ ਵਿੱਚ। ਤੇ ਸ਼ੋਅ ਨੂੰ ਐਂਡ ਕਰਦੇ ਹਾਂ ਉਮੀਦ ਨਾਲ ਪਾਕਿਸਤਾਨ ਕ੍ਰਿਕਟ ਟੀਮ ਤੇ ਪਾਕਿਸਤਾਨ ਹਾਕੀ ਟੀਮ ਵੀ ਤਰੱਕੀ ਦੀ ਰਾਹ ਤੇ ਗਾਮਜ਼ਨ ਰਹੇ।